ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੂਨੀਆ ਹੈ ਅਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਆਪਣਾ ਨਵਾਂ ਪ੍ਰੋਗਰਾਮ ਲੈ ਕੇ, ਅਤੇ ਅੱਜ ਗੱਲਬਾਤ ਕਰਾਂਗੇ ਆਪਾਂ ਅੱਜ ਦੀ ਮੁੱਖ ਖਬਰਾਂ ਬਾਰੇ ਅਤੇ ਫਿਰ ਕਰਾਂਗੇ ਉਸ ਦਾ ਵਿਸ਼ਲੇਸ਼ਣ। ਪਹਿਲੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਬਿਹਾਰ ਚੋਣਾਂ ਨੂੰ ਲੈ ਕੇ ਭਾਜਪਾ ਨੇ ਆਪਣੇ ਕੈਂਡੀਡੇਟ ਐਲਾਨ ਦਿੱਤੇ ਹਨ। ਉਹਨਾਂ ਨੇ ਨਿਤੀਸ਼ ਕੁਮਾਰ ਦੀ ਪਾਰਟੀ ਅਤੇ ਚਿਰਾਗ ਪਾਸਵਾਨ ਦੀ ਪਾਰਟੀ ਨਾਲ ਅਲਾਇੰਸ ਵੀ ਕਰ ਲਿਆ ਹੈ, ਲੇਕਿਨ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਦਾ ਯਾਨੀ ਕਾਂਗਰਸ ਪਾਰਟੀ ਅਤੇ RJD ਦਾ ਹਜੇ ਅਲਾਇੰਸ ਫਾਈਨਲ ਨਹੀਂ ਹੋਇਆ ਹੈ। ਹਰਿਆਣਾ ਦੇ ਵਿੱਚ ਇੱਕ ਹੋਰ ਪੁਲਿਸ ਮੁਲਾਜ਼ਮ ਨੇ ਗੋਲੀ ਮਾਰ ਕੇ ਸੁਸਾਈਡ ਕਰ ਲਿਆ ਗਾ। ASI ਸੰਦੀਪ ਲਾਠਰ ਨੇ IPS ਪੂਰਨ ਕੁਮਾਰ 'ਤੇ ਗੰਭੀਰ ਆਰੋਪ ਲਾਉਂਦਿਆਂ ਹੋਇਆ ਆਪਣਾ ਸੁਸਾਈਡ ਕੀਤਾ ਹੈ। ਰਾਜਸਥਾਨ 'ਚ ਚਲਦੀ ਬੱਸ ਦੇ ਅੰਦਰ ਅੱਗ ਲੱਗ ਗਈ ਹੈ, ਜਿਹਦੇ ਕਰਕੇ ਕਈ ਸਾਰੇ ਸਵਾਰੀਆਂ ਦੀ ਡੈਥ ਹੋਈਆਂ ਨੇ। 16 ਲੋਕ ਗੰਭੀਰ ਤੌਰ 'ਤੇ ਜ਼ਖਮੀ ਹਨ ਅਤੇ ਦੱਸਿਆ ਜਾ ਰਿਹਾ ਹੈਗਾ ਕਿ 20 ਤੋਂ ਵੱਧ ਸਵਾਰ ਜਲ ਕੇ ਮਰ ਚੁੱਕੇ ਹਨ। ਕੇਰਲਾ ਦੇ ਵਿੱਚ ਇੰਜੀਨੀਅਰ ਆਤਮ ਹੱਤਿਆ ਮਾਮਲੇ 'ਚ ਨਇਆ ਖੁਲਾਸਾ ਸਾਹਮਣੇ ਆਇਆ ਹੈਗਾ। RSS ਨੇ ਕਿਹਾ ਹੈ ਕਿ ਸੰਘ ਇਸ 'ਚ ਨਿਰਦੋਸ਼ ਹੈ। RSS ਵਾਲਿਆਂ ਦੀ ਕੋਈ ਗਲਤੀ ਨਹੀਂ। ਉਸ ਮੁੰਡੇ ਨੇ RSS ਵਾਲਿਆਂ 'ਤੇ ਯੌਨ ਸ਼ੋਸ਼ਣ ਦੇ ਆਰੋਪ ਲਾਏ ਸਨ। ਅੱਜ ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਆਏ ਸੀਗੇ ਲੁਧਿਆਣਾ। ਉਹਨਾਂ ਨੇ ਕਿਹਾ ਕਿ ਮੈਂ ਲੁਧਿਆਣੇ ਹੜ੍ਹਾਂ ਦੇ ਨੁਕਸਾਨ ਬਾਰੇ ਗੱਲ ਕਰਨ ਆਇਆ ਸੀਗਾ, ਲੇਕਿਨ ਸੂਬਾ ਸਰਕਾਰ ਇੱਥੇ ਨਹੀਂ ਪਹੁੰਚੀ। ਅੱਜ ਬਲਵੰਤ ਸਿੰਘ ਰਾਜੋਆਣਾ ਹੁਣਾਂ ਨਾਲ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁਲਾਕਾਤ ਕੀਤੀ ਹੈ। ਕੱਲ੍ਹ ਸੁਪਰੀਮ ਕੋਰਟ 'ਚ ਬਲਵੰਤ ਸਿੰਘ ਰਾਜੋਆਣਾ ਵਾਲੇ ਮਾਮਲੇ 'ਤੇ ਸੁਣਵਾਈ ਹੈ। ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ 'ਤੇ ਸੁਣਵਾਈ ਸੀ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਸੀ, ਪਰ ਉਹਨਾਂ ਨੂੰ ਅੱਜ ਜ਼ਮਾਨਤ ਨਹੀਂ ਦਿੱਤੀ ਗਈ ਹੈ। ਜਵਾਬ ਵਾਸਤੇ ਸਮਾਂ ਮੰਗਿਆ ਗਿਆ ਹੈ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਖਬਰਾਂ ਦਾ ਵਿਸ਼ਲੇਸ਼ਣ ਅਤੇ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ। ਪਹਿਲੀ ਖਬਰ ਬਿਹਾਰ ਤੋਂ ਸੀਗੀ। ਬਿਹਾਰ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ 6 ਨਵੰਬਰ ਅਤੇ 11 ਨਵੰਬਰ ਨੂੰ ਚੋਣ ਹੋਣ ਜਾ ਰਹੇ ਨੇ ਅਤੇ ਉੱਤਰ ਭਾਰਤ ਦੀ ਰਾਜਨੀਤੀ ਇਹ ਚੋਣ ਡਿਸਾਈਡ ਕਰਨਗੇ। ਇਹਦੇ 'ਚ ਨਰਿੰਦਰ ਮੋਦੀ, ਨਿਤੀਸ਼ ਕੁਮਾਰ, ਲਾਲੂ ਯਾਦਵ, ਇਹਨਾਂ 3 ਵੱਡੇ ਆਗੂਆਂ ਦਾ ਭਵਿੱਖ ਦਾ 'ਤੇ ਲੱਗਿਆ ਹੋਇਆ ਗਾ। ਇੱਥੇ BJP ਇਸ ਚੋਣ ਨੂੰ ਬਹੁਤ ਸੀਰੀਅਸ ਲੈ ਰਹੀ ਹੈ ਅਤੇ BJP ਨੇ ਆਪਣੇ ਕੈਂਡੀਡੇਟਾਂ ਦਾ ਐਲਾਨ ਸ਼ੁਰੂ ਕਰ ਦਿੱਤਾ ਹੈ ਅਤੇ BJP ਨੇ ਨਿਤੀਸ਼ ਕੁਮਾਰ ਅਤੇ ਚਿਰਾਗ ਪਾਸਵਾਨ ਨਾਲ ਅਲਾਇੰਸ ਵੀ ਕਰ ਲਿਆ ਗਿਆ। ਹੋਰ 1-2 ਛੋਟੇ ਜਿਹੜੇ ਦਲ ਹੈਗੇ ਆ ਉਹਨਾਂ ਨੂੰ ਵੀ ਆਪਣੇ ਅਲਾਇੰਸ 'ਚ ਲਿਆ ਗਿਆ। ਦੱਸਿਆ ਜਾ ਰਿਹਾ ਹੈਗਾ ਕਿ ਅੱਜ 71 ਕੈਂਡੀਡੇਟ ਦੀ ਜਿਹੜੀ 71 ਕੈਂਡੀਡੇਟਸ ਦੀ ਲਿਸਟ ਅਨਾਊਂਸ ਕੀਤੀ ਗਈ ਹੈ, ਜਿਹਦੇ 'ਚ ਮੌਕੇ ਦੇ ਸਪੀਕਰ, ਵਿਧਾਨ ਸਭਾ ਦੇ ਸਪੀਕਰ, ਉਹਨਾਂ ਦਾ ਵੀ ਟਿਕਟ ਕੱਟਿਆ ਗਿਆ। 10 ਸਿਟਿੰਗ ਵਿਧਾਇਕਾਂ ਦਾ ਟਿਕਟ ਕੱਟਿਆ ਗਿਆ ਹੈਗਾ ਅਤੇ 101 ਸੀਟਾਂ 'ਤੇ BJP ਚੋਣ ਲੜਨ ਜਾ ਰਹੀ ਹੈ। 101 ਸੀਟਾਂ 'ਤੇ ਹੀ ਨਿਤੀਸ਼ ਕੁਮਾਰ ਦੀ ਪਾਰਟੀ ਲੜੂਗੀ। 29 ਸੀਟਾਂ 'ਤੇ ਚਿਰਾਗ ਪਾਸਵਾਨ ਦੀ ਪਾਰਟੀ, ਬਾਕੀ ਕੁਛ ਸੀਟਾਂ 'ਤੇ ਜਿਤਨ ਰਾਮ ਮਾਂਝੀ ਅਤੇ ਦੂਜੇ ਹੋਰ ਛੋਟੇ ਪਾਰਟੀਆਂ ਚੋਣ ਲੜਨਗੇ। ਹਜੇ ਇੰਡੀਆ ਅਲਾਇੰਸ ਯਾਨੀ ਕਿ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ, ਲਾਲੂ ਯਾਦਵ ਦੇ ਮੁੰਡੇ ਦਾ ਅਲਾਇੰਸ ਨਹੀਂ ਹੋਇਆਗਾ। ਉੱਥੇ ਲੈਫਟ ਵੀ ਇਹਨਾਂ ਦੋਵਾਂ ਅਲਾਇੰਸਾਂ ਨਾਲ ਲੜ ਕੇ ਨਾਲ ਅਲਾਇੰਸ ਕਰਕੇ ਹੀ ਚੋਣ ਲੜੂਗਾ। ਇਸ ਨੂੰ ਇੰਡੀਆ ਅਲਾਇੰਸ ਕਿਹਾ ਜਾਂਦਾ ਗਾ। ਉੱਥੇ ਬਿਹਾਰ 'ਚ ਮਹਾਗਠਬੰਧਨ, ਹਜੇ ਮਹਾਗਠਬੰਧਨ ਹੋਇਆ ਨਹੀਂ ਹੈਗਾ। ਕਾਂਗਰਸ ਨੇ ਉੱਥੇ ਵੱਧ ਸੀਟਾਂ ਵਾਸਤੇ ਰੌਲਾ ਪਾ ਰੱਖਿਆ ਗਾ। ਕਾਂਗਰਸ ਦਾ ਜਿਹੜਾ ਸਕਸੈਸ ਰੇਟ ਹੈ ਬਿਹਾਰ ਦੇ ਵਿੱਚ ਖਾਸਾ ਡਾਊਨ ਰਿਹਾ ਗਾ। ਪਿਛਲੀ ਵਾਰ ਤੇਜਸਵੀ ਯਾਦਵ ਨੇ, ਲਾਲੂ ਯਾਦਵ ਦੇ ਮੁੰਡੇ ਨੇ, ਉਹਨਾਂ ਨੂੰ ਲੜਨ ਵਾਸਤੇ 70 ਸੀਟਾਂ ਦਿੱਤੀਆਂ ਸੀ। ਉਹਦੇ 'ਚ ਸਿਰਫ 19 ਸੀਟਾਂ ਕਾਂਗਰਸ ਨੂੰ ਨੇ ਜਿੱਤੀਆਂ ਸੀਗੀਆਂ, ਬਾਕੀ 51 ਸੀਟਾਂ ਹਾਰ ਗਏ ਸੀਗੇ। ਇਸ ਵਾਰ ਜਿਹੜਾ ਲਾਲੂ ਯਾਦਵ ਦਾ ਮੁੰਡਾ ਹੈ ਉਹ ਕਾਂਗਰਸੀਆਂ ਨੂੰ ਕਹਿ ਰਿਹਾ ਹੈਗਾ ਕਿ ਤੁਸੀਂ 60 ਸੀਟਾਂ 'ਤੇ ਚੋਣ ਲੜ ਲਓ, ਘੱਟੋ ਘੱਟ ਸਾਨੂੰ ਵੱਧ ਸੀਟਾਂ 'ਤੇ ਲੜਨ ਦਿਓਗੇ ਤਾਂ ਅਸੀਂ ਵੱਧ ਸਕਸੈਸ ਰੇਟ ਦਿਖਾ ਸਕਾਂਗੇ, ਪਰ ਕਾਂਗਰਸ ਉੱਥੇ ਨਹੀਂ ਮੰਨ ਰਹੀ ਹੈ ਅਤੇ ਅੜੀ ਹੋਈ ਹੈ। ਹੁਣ ਦੂਜੀ ਖਬਰ ਵੱਲ ਵੱਧਦੇ ਹਾਂ। ਦੂਜੀ ਖਬਰ ਹਰਿਆਣੇ ਤੋਂ ਆਈ ਹੈ। IPS ਪੂਰਨ ਕੁਮਾਰ ਵਾਲੇ ਮਾਮਲੇ 'ਤੇ ਅਸੀਂ ਲਗਾਤਾਰ 1 ਹਫ਼ਤੇ ਤੋਂ ਕਵਰੇਜ ਕਰ ਰਹੇ ਹਾਂ, ਉਸ ਬਾਰੇ ਖਬਰਾਂ ਸੁਣਾ ਰਹੇ ਹਾਂ। ਉਹਦੇ 'ਚ ਇੱਕ ਨਵਾਂ ਟਵਿਸਟ ਆਇਆ ਹੈਗਾ। ਅੱਜ ਇੱਕ ASI ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਈਡ ਕਰ ਲਿਆ ਗਾ ਅਤੇ ਇਹ ਜਿਹੜਾ ASI ਹੈ ਸੰਦੀਪ ਲਾਠਰ, ਇਹ IPS ਪੂਰਨ ਕੁਮਾਰ ਨਾਲ ਇੰਡਾਇਰੈਕਟਲੀ ਜੁੜਿਆ ਹੋਇਆ ਗਾ। ਇੰਡਾਇਰੈਕਟਲੀ ਇਨ ਦਾ ਸੈਂਸ ਕਿ ਪੂਰਨ ਕੁਮਾਰ 'ਤੇ ਜਿਹੜੇ DGP ਅਤੇ SP ਬਿਜਰਾਣੀਆਂ ਸੀ, ਉਹਨਾਂ ਨੇ ਕਰਪਸ਼ਨ ਦੇ ਚਾਰਜ ਲਾਏ ਸੀਗੇ ਅਤੇ ਉਹਦੇ 'ਚ ਇਹ ਇਨਵੈਸਟੀਗੇਟਿਵ ਆਫਿਸਰ ਸੀਗਾ। ਅਤੇ ASI ਨੇ ਇਹ ਕਿਹਾ ਗਾ ਕਿ ਜੇ ਹਰਿਆਣਾ ਦਾ DGP ਹੈ ਸਤਰੂਜੀਤ ਕਪੂਰ ਅਤੇ ਹੋਰ ਜਿਹੜੇ ਅਧਿਕਾਰੀ ਹੈਗੇ ਉਹ ਤਾਂ ਪਾਕ ਸਾਫ ਨੇ, ਉਹ ਬਿਲਕੁਲ ਭ੍ਰਿਸ਼ਟ ਨਹੀਂ ਹੈਗਾ, ਬਹੁਤ ਇਮਾਨਦਾਰ ਹੈਗਾ। ਅਤੇ ਜਿਹੜਾ 1 ਹਫ਼ਤੇ ਪਹਿਲਾਂ IPS ਸੁਸਾਈਡ ਕਰ ਗਿਆ ਹੈਗਾ ਉਹ ਭ੍ਰਿਸ਼ਟ ਸੀਗਾ।
ਆਪਣੇ ਆਪ 'ਚ ਇਹ ਜਿਹੜਾ ਸੁਸਾਈਡ ਹੈ ਇਹ ਕਈ ਸਾਰੇ ਸ਼ੱਕ ਪੈਦਾ ਕਰਦਾ ਗਾ। ਪਹਿਲਾ ਸ਼ੱਕ ਤਾਂ ਇਹ ਕਿ ਜਦੋਂ ਇਹ ਵੀਡੀਓ ਸ਼ੂਟ ਕੀਤਾ ਜਾ ਰਿਹਾ ਹੈਗਾ ਉਹਦੇ 'ਚ ਇਸ ASI ਦੀ ਅੱਖਾਂ ਦੇ ਸਾਹਮਣੇ ਇੱਕ ਜਿਹੜਾ ਅੱਖਾਂ 'ਚ ਇੱਕ ਬੰਦਾ ਦਿਖਾਈ ਦੇ ਰਿਹਾ ਗਾ। ਦੂਜਾ ਸ਼ੱਕ ਇਹ ਕਿ ਜਿਹੜਾ ਇਸ ASI ਦਾ ਪਰਿਵਾਰ ਉਹ ਇਹ ਕਹਿ ਰਿਹਾ ਗਾ ਕਿ IPS ਪੂਰਨ ਕੁਮਾਰ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਾਵੇ। ਲੜਾਈ ਤਾਂ ਸਰਕਾਰ ਦੇ ਉਲਟ ਸੀਗੀ। ਜੇ ਇਸ ਦਾ ਵੀ ਨਿਆਂ ਮੰਗਣਾ ਗਾ, ਇਸ ASI ਦਾ ਨਿਆਂ ਵੀ ਮੰਗਣਾ ਗਾ, ਫਿਰ ਤਾਂ ਸਰਕਾਰ ਦੇ ਗ੍ਰਹਿ ਮੰਤਰੀ ਦਾ ਇਸਤੀਫਾ ਮੰਗਿਆ ਜਾਵੇ, ਹੋਮ ਮਿਨਿਸਟਰ ਦਾ ਮੰਗਿਆ ਜਾਵੇ, DGP ਦਾ ਇਸਤੀਫਾ ਮੰਗਿਆ ਜਾਵੇ। ਇਸ ਕਰਕੇ ਆਪਣੇ ਆਪ 'ਚ ਜਿਹੜਾ ਇਹ ਮਾਮਲਾ ਗਾ ਇਹ ਸਵਾਲ ਖੜੇ ਕਰ ਰਿਹਾ ਗਾ। ਅਤੇ ਅੱਜ ਇਸ ਨੂੰ ਇਹ ਵੀ ਕਈ ਸਾਰੇ ਸਵਾਲ ਇਹ ਵੀ ਉੱਠੇ ਕਿ ਹਰਿਆਣੇ 'ਚ ਖੁੱਲਰ ਡਾਕਟਰਾਈਨ ਚੱਲ ਰਹੀ ਹੈ। ਖੁੱਲਰ ਡਾਕਟਰਾਈਨ ਬਾਰੇ ਖਾਸੀ ਗੱਲ ਹੋ ਰਹੀ ਹੈ। ਖੁੱਲਰ ਡਾਕਟਰਾਈਨ ਕੀ ਸੀਗੀ? ਖੁੱਲਰ ਡਾਕਟਰਾਈਨ 'ਚ ਬੇਸਿਕਲੀ ਜਦੋਂ ਵੀ ਹਰਿਆਣੇ 'ਚ ਕੋਈ ਵੀ ਕਮਿਊਨਿਟੀ ਅੰਦੋਲਨ ਕਰਦੀ ਸੀਗੀ ਸਰਕਾਰ ਦੇ ਉਲਟ, ਤਾਂ ਉਸ ਨੂੰ ਦੂਜੀ ਕਮਿਊਨਿਟੀਆਂ ਨਾਲ ਲੜਾ ਦਿੱਤਾ ਜਾਂਦਾ ਸੀਗਾ। ਮੰਨ ਲਓ ਕਿਸਾਨ ਅੰਦੋਲਨ ਕਰ ਰਹੇ ਹੈਗੇ ਤਾਂ ਉਹਨੂੰ ਜਾਟ ਅੰਦੋਲਨ ਬਣਾ ਦਿੱਤਾ ਜਾਂਦਾ ਸੀਗਾ। ਇਸ ਕਿਸਮ ਦਾ ਮਾਮਲਾ ਪਹਿਲਾਂ ਵੀ ਹੁੰਦਾ ਰਿਹਾ। ਦਲਿਤ ਜਦੋਂ ਅੰਦੋਲਨ ਕਰ ਰਹੇ ਸੀ, ਦਲਿਤਾਂ ਨੂੰ ਜਾਟਾਂ ਨਾਲ ਲੜਾ ਦਿੰਦੇ ਸੀਗੇ। ਤਾਂ ਇਹ ਦੁਬਾਰਾ ਇਸ ਮਾਮਲੇ 'ਤੇ ਦੇਖਣ ਨੂੰ ਮਿਲ ਰਹੀ ਹੈ। ਜਿਹੜਾ ASI ਦਾ ਵੀਡੀਓ ਸਾਹਮਣੇ ਆਇਆ ਹੈਗਾ ਸੁਸਾਈਡ ਤੋਂ ਪਹਿਲਾਂ, ਇਹਦੀ ਜਿਹੜੀ ਲੈਂਗੁਏਜ ਹੈ ਉਹ ਖਾਸੀ ਪੋਲੀਟੀਕਲ ਲੈਂਗੁਏਜ ਹੈ। ਉਸ ਤੋਂ ਬਾਅਦ ਹੀ ਸ਼ੱਕ ਪੈਦਾ ਹੋ ਰਿਹਾ ਹੈਗਾ ਕਿ ਇਹ ਜਿਹੜਾ ਸੁਸਾਈਡ ਹੈ ਇਹ ਨੋਰਮਲ ਨਹੀਂ ਹੈ। ਅਤੇ ਇਸ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ ਅੱਗੇ ਵਧ ਰਹੀਆਂ ਨੇ। ਪੁਲਿਸ ਜਿਹੜੀ ਹੈਗੀ ਆ ਹਰਿਆਣਾ ਪੁਲਿਸ ਉਹ ਮੌਕੇ 'ਤੇ ਮੌਜੂਦ ਆ ਉੱਥੇ, ਅਤੇ ਪੁਲਿਸ ਹੀ ਸਾਰਾ ਕੁਛ ਪੁਲਿਸ ਦੇ ਕਈ ਸਾਰੇ ਅਫਸਰ ਇਹਦੇ 'ਚ ਇਨਵੋਲਵ ਹੈਗੇ। ਇਸ ਕਰਕੇ ਇਸ 'ਤੇ ਸਵਾਲ ਉੱਠ ਰਹੇ ਨੇ ਕਿ ਕੀ ਸੁਸਾਈਡ ਇਸ IPS ਪੂਰਨ ਕੁਮਾਰ ਸੁਸਾਈਡ ਮਾਮਲੇ 'ਚ ਜਿਹੜੀ ਹਰਿਆਣਾ ਸਰਕਾਰ ਘਿਰੀ ਹੋਈ ਸੀ, ਕੀ ਉਹ ਸਾਰਾ ਆਪਣਾ ਜਿਹੜਾ ਉਹਦਾ ਮਾਮਲਾ ਗਾ ਉਹ ਦੁਬਾਰਾ ਤੋਂ ਸਿੱਟਣਾ ਚਾਹੁੰਦੀ ਹੈ, ਦੁਬਾਰਾ ਤੋਂ ਦੂਜੀ ਕਮਿਊਨਿਟੀਆਂ 'ਤੇ ਸਿੱਟਣਾ ਚਾਹੁੰਦੀ ਹੈ, ਯਾਨੀ ਕਿ ਜੱਟਾਂ 'ਤੇ ਸਿੱਟਣਾ ਚਾਹੁੰਦੀ ਹੈ? ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਗਾ। ਅਤੇ ਇਹਦੇ 'ਚ ਅੱਜ ਇੱਕ ਗੱਲ ਇਹ ਵੀ ਸਾਹਮਣੇ ਨਿਕਲ ਕੇ ਆਈ ਸੀਗੀ ਕਿ ਜਿਹੜਾ ਦਲਿਤ ਆਗੂ ਸੀਗੇ ਜਿਹੜੇ IPS ਪੂਰਨ ਕੁਮਾਰ ਮਾਮਲੇ 'ਚ ਜਸਟਿਸ ਵਾਸਤੇ ਲੜਾਈ ਲੜ ਰਹੇ ਨੇ, ਉਹ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੀਟਿੰਗ ਕਰਨ ਵਾਸਤੇ ਗਏ ਸੀਗੇ। ਅਤੇ ਉੱਥੇ ਨਾਇਬ ਸਿੰਘ ਸੈਣੀ ਕੋਈ ਫੈਸਲਾ ਨਹੀਂ ਲੈ ਪਾ ਰਹੇ ਸੀ। ਜਦੋਂ ਉਹਨਾਂ ਨੇ ਕਿਹਾ ਕਿ ਸਾਨੂੰ DGP ਸਤਰੂਜੀਤ ਕਪੂਰ ਨੂੰ ਉਹਨਾਂ ਦੇ ਪਦ ਤੋਂ ਹਟਾ ਦੇਣਾ ਚਾਹੀਦਾ ਅਤੇ ਉਹਨਾਂ ਦੀ ਗ੍ਰਿਫਤਾਰੀ ਕਰ ਲੈਣੀ ਚਾਹੀਦੀ, ਉੱਥੇ ਜਿਹੜਾ ਮੁੱਖ ਸਚਿਵ ਜਿਹੜਾ ਉੱਥੇ ਆਪਾਂ ਕਹੀਏ ਕਿ IAS ਖੁੱਲਰ ਬੈਠਿਆ ਸੀ, ਰਾਜੇਸ਼ ਖੁੱਲਰ, ਜਿਹੜਾ ਕਿ ਮਨੋਹਰ ਲਾਲ ਖੱਟਰ ਦਾ ਅਫਸਰ ਰਿਹਾ ਹੈਗਾ, ਉਹ ਕਹਿੰਦਾ ਗਾ ਨਹੀਂ ਇਹ ਨਹੀਂ ਹੋ ਸਕਦਾ। ਅਤੇ ਉਹ ਨਾਇਬ ਸਿੰਘ ਸੈਣੀ ਨੂੰ ਉਹ ਦਬਾ ਲੈਂਦਾ ਗਾ। ਅਤੇ ਨਾਇਬ ਸਿੰਘ ਸੈਣੀ ਆਖਰ 'ਚ ਨਾਇਬ ਸਿੰਘ ਸੈਣੀ ਨੂੰ ਕਹਿਣਾ ਪੈਂਦਾ ਗਾ ਕਿ ਮੇਰੇ ਹੱਥਾਂ ਕਿਸੇ ਚਪੜਾਸੀ ਦੀ ਬਦਲੀ ਕਰਨਾ ਵੀ ਨਹੀਂ ਹੈ। ਉਸ ਤੋਂ ਬਾਅਦ ਇਹ ਕਲੀਅਰ ਹੋਇਆ ਕਿ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹ ਜਿਹੜੇ ਕੇਂਦਰ ਦੇ ਵੱਡੇ ਆਗੂ ਨੇ, ਅਮਿਤ ਸ਼ਾਹ ਵਰਗੇ, ਉਹ ਚਲਾ ਰਹੇ ਨੇ, ਮਨੋਹਰ ਲਾਲ ਖੱਟਰ ਵਰਗੇ ਚਲਾ ਰਹੇ ਨੇ। ਤਾਂ ਇੱਕ ਗੱਲ ਇਹ ਵੀ ਸਾਹਮਣੇ ਆਈ। ਅੱਜ IPS ਪੂਰਨ ਕੁਮਾਰ ਦੇ ਪਰਿਵਾਰ ਨਾਲ ਰਾਹੁਲ ਗਾਂਧੀ ਨੇ ਵੀ ਮੁਲਾਕਾਤ ਕੀਤੀ ਹੈ, ਚਿਰਾਗ ਪਾਸਵਾਨ ਨੇ ਵੀ ਮੁਲਾਕਾਤ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਹੈਗਾ ਕਿ ਪਰਿਵਾਰ 'ਤੇ ਦਬਾਅ ਬਣਾਇਆ ਜਾ ਰਿਹਾ ਹੈਗਾ, ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ। ਅਤੇ ਚਿਰਾਗ ਪਾਸਵਾਨ ਨੇ ਵੀ ਸਟੇਟਮੈਂਟ ਦਿੱਤੀ ਹੈ ਕਿ ਸਰਕਾਰ ਤਮਾਸ਼ਾ ਬੰਦ ਕਰੇ। ਅਤੇ ਚਿਰਾਗ ਪਾਸਵਾਨ ਨੇ ਵੀ ਕਿਹਾ ਕਿ ਮੈਂ ਪਰਿਵਾਰ ਦੇ ਨਾਲ ਹਾਂ ਅਤੇ ਪਰਿਵਾਰ ਦੀ ਲੜਾਈ ਲੜਾਂਗਾ ਅਤੇ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਇਹ ਚੀਜ਼ਾਂ ਅੱਜ ਇਸ ਕੇਸ 'ਚ ਨਿਕਲ ਕੇ ਸਾਹਮਣੇ ਆਈਆਂ। ਅਤੇ ਇਸ ਤੋਂ ਬਾਅਦ ਹਰਿਆਣੇ 'ਚ ਖਾਸਾ ਜਿਹੜਾ ਰੋਹ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਗਾ। ਹੁਣ ਅਗਲੀ ਖਬਰ ਵੱਲ ਵੱਧਦੇ ਹਾਂ। ਰਾਜਸਥਾਨ ਦੇ ਵਿੱਚ ਇੱਕ ਚਲਦੀ ਹੋਈ AC ਬੱਸ ਦੇ ਵਿੱਚ ਅੱਗ ਲੱਗ ਗਈ, ਜਿਹਦੇ ਕਰਕੇ ਬਹੁਤ ਸਾਰੇ ਯਾਤਰੀਆਂ ਦੀ ਡੈਥ ਹੋਈ ਹੈ। ਹਜੇ ਇਹ ਦੱਸਿਆ ਜਾ ਰਿਹਾ ਹੈਗਾ ਕਿ ਇਸ ਬੱਸ 'ਚੋਂ ਜਿਹੜੇ 16 ਲੋਕ ਹੈਗੇ ਆ ਉਹ ਰੈਸਕਿਊ ਕਰ ਦਿੱਤੇ ਗਏ ਹੈਗੇ ਆ। ਤਕਰੀਬਨ 70% ਤੱਕ ਇਹ 16 ਜਾਣੇ ਝੁਲਸੇ ਹੋਏ ਸੀ। ਬੱਸ 'ਚ ਤਕਰੀਬਨ 57 ਲੋਕ ਸਵਾਰ ਸੀਗੇ। 57 ਚੋਂ ਸਿਰਫ 16 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ, ਯਾਨੀ ਕਿ 51 ਲੋਕਾਂ ਦੀ ਗੱਲ ਇਹ ਨਿਕਲ ਕੇ ਆ ਰਹੀ ਹੈ ਕਿ ਉਹਨਾਂ ਨਾਲ ਸ਼ਾਇਦ ਕੁਛ ਨਾ ਕੁਛ ਗੜਬੜ ਹੋਈ ਹੈ। 12 ਲੋਕਾਂ ਦੀ ਡੈਥ ਦੀ ਜਿਹੜੀ ਖਬਰ ਹੈ ਉਹ ਕਨਫਰਮ ਕੀਤੀ ਜਾ ਚੁੱਕੀ ਹੈ। ਹਜੇ ਡੈਡ ਬੋਡੀਜ਼ ਨੂੰ ਕੱਢਿਆ ਜਾ ਰਿਹਾ ਹੈਗਾ। ਉਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਟੋਟਲ ਮਰਨ ਵਾਲਿਆਂ ਦੀ ਸੰਖਿਆ ਕਿੰਨੀ ਹੈ। ਅਤੇ ਇਸ ਤੋਂ ਮਤਲਬ ਇੱਕ ਵੱਡਾ ਦੁਖਦਾਈ ਘਟਨਾਕ੍ਰਮ ਵਾਪਰਿਆ ਗਾ। ਅਤੇ ਰਾਜਸਥਾਨ ਜਿਹੜੀ ਸਰਕਾਰ ਹੈ ਉਹ ਇਸ 'ਚ ਐਕਟਿਵ ਹੈ। ਹਾਲਾਂਕਿ ਘੇਰੀ ਜਾ ਰਹੀ ਹੈ ਕਿਉਂਕਿ ਇਸ ਬੱਸ 'ਚ ਕਿਸੇ ਵੀ ਕਿਸਮ ਦੀ ਸੇਫਟੀ ਨਹੀਂ ਸੀ, ਨਾ
ਫਾਇਰ ਐਕਸਟਿੰਗੁਇਸ਼ਰ ਸੀਗਾ ਜਿਹਦੀ ਮਦਦ ਨਾਲ ਅੱਗ ਬੁਝਾਈ ਜਾ ਸਕੇ। ਇੰਡੀਆ ਦੇ ਵਿੱਚ ਬੱਸਾਂ ਜਿਹੜਾ ਪਬਲਿਕ ਟਰਾਂਸਪੋਰਟ ਹੈ ਉਹਦੇ 'ਚ ਐਕਸੀਡੈਂਟ, ਇਸ ਕਿਸਮ ਦੇ ਐਕਸੀਡੈਂਟ, ਰੋਡ ਐਕਸੀਡੈਂਟ ਜਾਂ ਫਾਇਰ ਐਕਸੀਡੈਂਟ, ਇਸ ਕਿਸਮ ਦੇ ਐਕਸੀਡੈਂਟਾਂ ਨਾਲ ਬਹੁਤ ਜ਼ਿਆਦਾ ਜਾਣਿਆਂ ਦੀ ਡੈਥ ਹੁੰਦੀ ਹੈਗੀ ਆ। ਤਾਂ ਇੱਕ ਆਪਣੇ ਆਪ 'ਚ ਕੀ ਪਬਲਿਕ ਜਿਹੜੇ ਟਰਾਂਸਪੋਰਟ ਹੈਗੇ ਆ ਉਹ ਸੇਫ ਹੈ ਜਾਂ ਨਹੀਂ ਹੈ, ਇੱਕ ਇਹ ਵੱਡਾ ਸਵਾਲ ਆਪਣੇ ਆਪ 'ਚ ਬਣਦਾ ਗਾ। ਬਾਕੀ ਅਗਲੀ ਖਬਰ ਦੀ ਗੱਲ ਕਰ ਲੈਂਦੇ ਹਾਂ। ਅਗਲੀ ਖਬਰ ਕੇਰਲਾ ਤੋਂ ਆਈ ਹੈ। ਕੇਰਲਾ ਦੇ ਵਿੱਚ ਆਪਾਂ ਨੂੰ ਪਤਾ ਕਿ ਇੱਕ ਇੰਜੀਨੀਅਰ ਨੇ 2 ਦਿਨ ਪਹਿਲਾਂ ਸੁਸਾਈਡ ਕਰ ਲਿਆ ਸੀ ਅਤੇ ਉਹਨੇ RSS ਵਾਲਿਆਂ 'ਤੇ ਆਰੋਪ ਲਾਏ ਸੀਗੇ ਕਿ ਇਹਨਾਂ ਨੇ ਮੇਰੇ ਨਾਲ ਯੌਨ ਸ਼ੋਸ਼ਣ ਕੀਤਾ ਹੈ। ਅਤੇ ਉਸ ਤੋਂ ਬਾਅਦ ਇਹ ਡਿਬੇਟ ਵੀ ਛਿੜੀ ਸੀਗੀ ਕਿ RSS 'ਤੇ ਬੈਨ ਲਾਇਆ ਜਾਵੇ। ਤਾਮਿਲਨਾਡੂ ਦੇ ਵਿੱਚ RSS 'ਤੇ ਬੈਨ ਲੱਗਿਆ ਹੋਇਆ ਗਾ। ਕਰਨਾਟਕਾ ਸਰਕਾਰ ਦੇ ਬਹੁਤ ਸਾਰੇ ਮੰਤਰੀਆਂ ਨੇ ਕਿਹਾ ਕਿ ਅਸੀਂ ਜਿਹੜਾ ਗੌਰਮੈਂਟ ਜਿਹੜੇ ਕੈਂਪਸਿਸ ਹੈਗੇ ਉੱਥੋਂ RSS ਦੀ ਐਕਟੀਵਿਟੀਜ਼ ਨੂੰ ਬੈਨ ਕਰਾਂਗੇ। ਇਹਦੇ 'ਚ ਸਾਊਥ ਇੰਡੀਆ ਦੇ ਵਿੱਚ ਬਹੁਤ ਸਾਰੇ ਸੂਬੇ ਇੱਦਾਂ ਦੇ ਨੇ ਜਿੱਥੇ RSS ਨੂੰ ਬੈਨ ਕਰਨ ਦੀ ਗੱਲ ਚੱਲਦੀ ਰਹਿੰਦੀ ਹੈ। ਉੱਥੇ ਕਿਸੇ ਵੀ ਸੂਬੇ 'ਚ BJP ਦੀ ਸਰਕਾਰ ਨਹੀਂ ਹੈ, ਨਾ ਕੇਰਲਾ 'ਚ ਹੈਗੀ ਆ, ਨਾ ਤਾਮਿਲਨਾਡੂ 'ਚ, ਨਾ ਕਰਨਾਟਕਾ 'ਚ, ਈਵਨ ਜਿਹੜਾ ਆਂਧਰ ਪ੍ਰਦੇਸ਼ ਹੈ ਉੱਥੇ ਵੀ TDP ਵਾਲਿਆਂ ਦੀ ਸਰਕਾਰ ਹੈ, BJP ਵਾਲਿਆਂ ਦੀ ਨਹੀਂ। ਤਾਂ ਇੱਕ ਇਹ ਵੱਡਾ ਮਾਮਲਾ ਉੱਥੇ ਨਿਕਲ ਕੇ ਆਉਂਦਾ ਗਾ। RSS ਸੈਂਟੀਮੈਂਟ ਤਾਂ ਹੈ ਹੀ, ਪਰ RSS ਨੇ ਇਸ ਮਾਮਲੇ ਦੇ ਵਿੱਚ ਇੱਕ ਅਪਡੇਟ ਇਹ ਹੈ ਕਿ RSS ਨੇ ਆਪਣੀ ਸਫਾਈ ਪੇਸ਼ ਕੀਤੀ ਹੈ। RSS ਨੇ ਕਿਹਾ ਗਾ ਕਿ ਇਹ ਜ਼ਰੂਰ ਸਾਡੇ ਕੋਲ ਆਉਂਦਾ ਸੀਗਾ, ਪਰ ਸਾਡਾ ਕੋਈ ਵੀ ਸਵੈਮ ਸੇਵਕ ਇਸ 'ਤੇ ਯੌਨ ਸ਼ੋਸ਼ਣ 'ਚ ਇਨਵੋਲਵ ਨਹੀਂ ਹੈ। ਇਹ ਸੁਸਾਈਡ ਨੋਟ ਝੂਠਾ ਗਾ ਅਤੇ RSS ਨੇ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕੀਤਾ ਹੈਗਾ। RSS ਨੇ ਕਿਹਾ ਗਾ ਕਿ ਇਸ ਕਿਸਮ ਦੀ ਕੋਈ ਗੱਲ ਨਹੀਂ ਹੈ ਅਤੇ RSS ਕਿਤੇ ਨਾ ਕਿਤੇ ਆਪਣਾ ਪੱਲਾ ਝਾੜਦੇ ਹੋਏ ਨਜ਼ਰ ਆ ਰਹੀ ਹੈ। ਇਹ ਜਿਹੜਾ ਇੰਜੀਨੀਅਰ ਮਰਿਆ ਹੈਗਾ, ਸੁਸਾਈਡ ਕੀਤਾ ਹੈ, ਇਹਦੇ ਹੱਕ 'ਚ ਪ੍ਰਿਯੰਕਾ ਗਾਂਧੀ ਵੀ ਖੜੀ ਹੋ ਗਈ ਹੈਗੀ ਆ। ਬਾਕੀ ਹੋਰ ਵੀ ਵੱਡੇ ਵੱਡੇ ਆਗੂ ਸਾਊਥ ਇੰਡੀਆ ਦੇ ਉਹ ਇਹਦੇ ਹੱਕ 'ਚ ਖੜੇ ਹੋ ਗਏ ਹੈਗੇ ਆ ਅਤੇ ਲਗਾਤਾਰ RSS ਨੂੰ ਸਾਊਥ ਇੰਡੀਆ ਦੇ ਸੂਬਿਆਂ 'ਚ ਬੈਨ ਕਰਨ ਦੀ ਡਿਮਾਂਡ ਉੱਥੇ ਲਗਾਤਾਰ ਜ਼ੋਰ ਫੜ ਰਹੀ ਹੈ। ਇਸੇ ਕਰਕੇ RSS ਨੂੰ ਆਪਣੀ ਸਟੇਟਮੈਂਟ, ਆਪਣੀ ਸਫਾਈ ਦੇਣੀ ਪਈ ਹੈ ਕਿ ਸਾਡਾ ਇਹਦੇ 'ਚ ਕੋਈ ਰੋਲ ਨਹੀਂ ਹੈ। ਇਹ ਤਾਂ ਜਦੋਂ ਪੁਲਿਸ ਇਨਵੈਸਟੀਗੇਟ ਕਰੂਗੀ, ਚੀਜ਼ਾਂ ਅੱਗੇ ਜਾਂਚ ਅੱਗੇ ਵਧੂਗੀ, ਉਦੋਂ ਹੀ ਪਤਾ ਲੱਗੂਗਾ ਕਿ RSS ਵਾਲਿਆਂ ਦਾ ਕਿੰਨਾ ਰੋਲ ਹੈ, ਕਿੰਨਾ ਨਹੀਂ। ਠੀਕ ਹੈ ਕਿ ਉਹ ਹੁਣ ਪੱਲਾ ਝਾੜ ਰਹੇ ਨੇ, ਪਰ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਅੱਜ ਅਗਲੀ ਖਬਰ ਦੀ ਜੇ ਆਪਾਂ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਆਏ ਸੀਗੇ, ਕੇਂਦਰੀ ਖੇਤੀਬਾੜੀ ਮੰਤਰੀ ਨੇ। ਲੇਕਿਨ ਜਿਹੜੇ ਪੰਜਾਬ ਦੇ ਮੰਤਰੀ ਸੀਗੇ ਉਹ ਉੱਥੇ ਤਰਨਪ੍ਰੀਤ ਸਿੰਘ ਸੋਂਦ ਉਹ ਪਹੁੰਚਿਆ ਨਹੀਂ, ਕਿਉਂਕਿ ਉਹ ਰੂਰਲ ਡਿਵੈਲਪਮੈਂਟ ਮਿਨਿਸਟਰ ਸੀ। ਉਹਨਾਂ ਨੂੰ ਸੱਦਿਆ ਵੀ ਗਿਆ ਸੀ ਤਾਂ ਕਿ ਹੜ੍ਹਾਂ 'ਚ ਜਿਹੜਾ ਜੋ ਕੁਛ ਵੀ ਨੁਕਸਾਨ ਹੋਇਆ ਗਾ ਉਹਦੇ ਬਾਰੇ ਉਹ ਦੱਸ ਸਕਣ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਅੱਜ ਪ੍ਰੈਸ 'ਚ ਸਟੇਜ ਤੋਂ ਵੀ ਬੋਲਦੇ ਹੋਇਆ ਕਿਹਾ ਕਿ ਮੈਂ ਹੜ੍ਹਾਂ ਦੇ ਨੁਕਸਾਨ ਬਾਰੇ ਗੱਲ ਕਰਨ ਆਇਆ ਸੀਗਾ, ਪਰ ਆਮ ਆਦਮੀ ਪਾਰਟੀ ਸਰਕਾਰ ਪਹੁੰਚੀ ਨਹੀਂ। ਉਹਨਾਂ ਨੇ ਇਹ ਕਿਹਾ ਕਿ ਮੈਂ CM ਭਗਵੰਤ ਮਾਨ ਨੂੰ ਵੀ ਲੈਟਰ ਲਿਖਿਆ ਸੀਗਾ, ਪਰ ਆਮ ਆਦਮੀ ਪਾਰਟੀ ਸਰਕਾਰ ਸਾਨੂੰ ਸੀਰੀਅਸ ਨਹੀਂ ਲੈ ਰਹੀ ਅਤੇ ਨਾ ਤਾਂ ਉੱਥੇ ਮਤਲਬ ਸਰਕਾਰ ਦੇ ਜਿਹੜੇ ਨੁਮਾਇੰਦੇ ਸੀਗੇ ਉਹ ਮੌਜੂਦ ਸੀ। ਤਾਂ ਉਸ ਕਰਕੇ ਇੱਕ ਵੱਡਾ ਆਰੋਪ ਉਹਨਾਂ ਵੱਲੋਂ ਲਾਇਆ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੁੰਦਾ ਹਾਂ, ਪਰ ਮੈਨੂੰ ਖਬਰਾਂ ਤਾਂ ਸਹੀ ਮਿਲਣ ਕਿ ਮੈਨੂੰ ਸੂਚਨਾ ਤਾਂ ਦੇਵੇ ਕਿ ਕਿੰਨਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ। ਪੰਜਾਬ ਸਰਕਾਰ ਸਾਨੂੰ ਸੂਚਨਾ ਪ੍ਰੋਵਾਈਡ ਨਹੀਂ ਕਰਵਾ ਰਹੀ। ਹੁਣ ਇਹਦੇ 'ਚ ਮਾਮਲਾ ਇਹ ਹੈ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੋਵੇਂ ਇੱਕ ਦੂਜੇ 'ਤੇ ਆਰੋਪ ਲਾ ਰਹੀਆਂ ਨੇ। ਕਿਹੜੀ ਚੰਗੀ ਹੈ, ਕਿਹੜੀ ਠੀਕ ਹੈ, ਕਿਹੜੀ ਨਹੀਂ ਹੈ, ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਜਿਹੜੇ ਆਮ ਲੋਕ ਹੈਗੇ ਆ, ਜਿਹੜੇ ਕਿਸਾਨ ਨੇ, ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ, ਆਮ ਲੋਕਾਂ ਦੇ ਜਿਨ੍ਹਾਂ ਦੇ ਘਰ ਟੁੱਟੇ ਇਸ ਹੜ੍ਹਾਂ 'ਚ, ਮਜ਼ਦੂਰਾਂ ਦੀ ਦਿਹਾੜੀਆਂ ਮਰੀਆਂ, ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ? ਉਹਨਾਂ ਨੂੰ ਤਾਂ ਮੁਆਵਜ਼ਾ ਮਿਲ ਜਾਣਾ ਚਾਹੀਦਾ ਹੈ ਅਤੇ ਜਿਹੜਾ ਸੂਬੇ ਦਾ ਨੁਕਸਾਨ ਹੋਇਆ ਉਹ ਵੀ ਮਿਲਣਾ ਚਾਹੀਦਾ, ਉਹਦਾ ਮੁਆਵਜ਼ਾ ਵੀ ਮਿਲਣਾ ਚਾਹੀਦਾ। ਇਹ ਜਿਹੜੀ ਦੋਵੇਂ ਆਮ ਆਦਮੀ ਪਾਰਟੀ ਅਤੇ BJP ਪੋਲੀਟਿਕਸ ਕਰ ਰਹੇ ਨੇ, ਇਹ ਕਿਤੇ ਨਾ ਕਿਤੇ ਇਹ ਤਾਂ ਇਹਦੇ ਭੁਗਤਭੋਗੀ ਆਮ ਕਿਸਾਨ, ਆਮ ਮਜ਼ਦੂਰ ਹਨ। ਤਾਂ ਇਹ ਮਤਲਬ ਇਹ ਵੀ ਲੱਗਦਾ ਗਾ ਕਿ ਸ਼ਾਇਦ ਇੱਕ ਦੂਜੇ ਦੇ ਕੋਰਟ 'ਚ ਇਹ ਬੋਲ ਪਾਸ ਕਰ ਰਹੇ ਨੇ, ਸਿਰਫ ਔਰ ਸਿਰਫ ਇੱਕ ਵਾਰ ਉਹ ਉਸ 'ਤੇ ਆਰੋਪ ਲਾ ਦਿੰਦਾ ਗਾ, ਉਹ ਉਸ 'ਤੇ ਆਰੋਪ ਲਾ ਦਿੰਦਾ ਗਾ। ਰੀਅਲ ਟਾਈਮ ਥੱਲੇ ਜਿਹੜੀ ਸਰਕਾਰ ਵੱਲੋਂ ਮਦਦ ਬੁਝਾਈ ਜਾਣੀ ਸੀਗੀ ਉਹ ਗਾਇਬ ਹੈ। ਜਿਹੜੀ ਪੰਜਾਬ 'ਚ ਮਦਦ ਵੀ ਹੋਈ ਹੈ ਉਹਦੀ ਸੱਚਾਈ ਵੀ ਆਪਾਂ ਨੂੰ ਪਤਾ ਕਿ ਜਿਹੜੇ ਆਮ ਲੋਕ ਸੀਗੇ, ਕਮਿਊਨਿਟੀ ਅੰਡਰਸਟੈਂਡਿੰਗ ਜਿਹਨੂੰ ਕਹਿੰਦੇ ਆ, ਭਾਵੇਂ NRI ਭਰਾ ਹੋਣ, ਭਾਵੇਂ ਹਰਿਆਣੇ ਦੇ ਕਿਸਾਨ ਹੋਣ ਜਾਂ ਫਿਰ ਸਿਵਲ ਸੁਸਾਇਟੀ ਦੇ ਲੋਕ ਹੋਣ, NGO ਵਗੈਰਾ ਹੋਣ, ਗੁਰਦੁਆਰੇ ਹੋਣ, ਸਿੱਖੀ ਜਿਹੜੀ ਸਪਿਰਿਟ ਸੀ ਉਹਨੇ ਬਹੁਤ ਕੰਮ ਕੀਤਾ ਅਤੇ ਉਸ ਪੂਰੀ ਸਪਿਰਿਟ ਦੇ ਮਾਤਹਤ ਹੀ ਲੋਕਾਂ ਨੇ
ਇੱਕ ਦੂਜੇ ਦੀ ਮਦਦ ਕੀਤੀ ਹੈ। ਸਿੱਖੀ ਸਪਰਿਟ ਕਰਕੇ ਹੀ ਆਪਾਂ ਕਹਿ ਲਈਏ ਕਿ ਹੜ੍ਹਾਂ 'ਚ ਲੋਕ ਰੈਸਕਿਊ ਵੀ ਕੀਤੇ ਗਏ ਹੈਗੇ ਆ, ਜਿਹੜਾ ਨੁਕਸਾਨ ਹੋਇਆ ਉਹ ਤੋਂ ਵੀ ਉਭਰਨ ਵਾਸਤੇ ਐਫਰਟ ਹੋਏ ਨੇ, ਪਰ ਸਰਕਾਰ ਵੱਲੋਂ ਕੋਈ ਵੀ ਐਫਰਟ ਨਹੀਂ ਕੀਤਾ ਗਿਆ। ਇਹ ਇੱਕ ਸੀਰੀਅਸ ਕੰਸਰਨ ਹੈ। ਹੁਣ ਆਪਾਂ ਅਗਲੀ ਖਬਰ ਵੱਲ ਵੱਧਦੇ ਹਾਂ। ਅਗਲੀ ਖਬਰ ਬਲਵੰਤ ਸਿੰਘ ਰਾਜੋਆਣਾ ਬਾਰੇ ਹੈ। ਅੱਜ ਪਟਿਆਲਾ ਜੇਲ੍ਹ 'ਚ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਮਿਲੇ ਨੇ। ਕੱਲ੍ਹ ਸੁਪਰੀਮ ਕੋਰਟ 'ਚ ਉਹਨਾਂ ਦੇ ਕੇਸ ਦੀ ਸੁਣਵਾਈ ਹੈ। ਆਪਾਂ ਨੂੰ ਪਤਾ ਹੈ ਕਿ ਜਿਹੜੀ ਪਿਛਲੀ ਸੁਣਵਾਈ ਹੋਈ ਸੀ 15 ਉਸ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਖਤ ਰੁਖ ਲਿਆ ਸੀਗਾ ਅਤੇ ਆਪਾਂ ਨੂੰ ਪਤਾ ਕਿ ਸਾਲ 2012 'ਚ ਉਹਨਾਂ ਨੂੰ ਸਜ਼ਾਏ ਮੌਤ ਸੁਣਾਈ ਗਈ ਸੀ, ਲੇਕਿਨ ਉਹਦੇ ਖਿਲਾਫ ਪਟੀਸ਼ਨਾਂ ਲਗਾਤਾਰ ਪਾਈਆਂ ਗਈਆਂ। SGPC ਨੇ ਵੀ ਖਾਸਾ ਪ੍ਰਯਾਸ ਕੀਤਾ, ਜਿਹੜੀ ਸਿੱਖ ਕਮਿਊਨਿਟੀ ਸੀ ਉਹਨੇ ਵੀ ਖਾਸਾ ਪ੍ਰਯਾਸ ਕੀਤਾ, ਤਾਂ ਫਾਂਸੀ ਉਹਨਾਂ ਦੀ ਟਲਦੀ ਰਹੀ ਹੈ। ਲੇਕਿਨ ਹੁਣ ਸੁਪਰੀਮ ਕੋਰਟ ਇੱਕ ਅੱਡ ਕਿਸਮ ਦਾ ਰੁਖ ਲੈ ਰਿਹਾ ਗਾ। SGPC ਲੋਬਿੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੇਖਦੇ ਹਾਂ ਕਿ ਉਹਦੇ 'ਚ ਕੀ ਗੱਲ ਨਿਕਲ ਕੇ ਆਉਂਦੀ ਹੈ। ਅਤੇ 15 ਅਕਤੂਬਰ ਯਾਨੀ ਕਿ ਕੱਲ੍ਹ ਸੁਪਰੀਮ ਕੋਰਟ 'ਚ ਉਹਨਾਂ ਦੇ ਮ੍ਰਿਤੂ ਦੰਡ ਜਿਹੜਾ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਹੈ ਉਹਨੂੰ ਉਮਰ ਕੈਦ 'ਚ ਤਬਦੀਲ ਕਰਾਉਣ ਵਾਲੀ ਪਟੀਸ਼ਨ ਹੈਗੀ ਆ, ਅਤੇ ਦੇਖਦੇ ਹਾਂ ਕਿ ਉਹਦੇ 'ਚ ਕਿਸ ਕਿਸਮ ਦੀ ਗੱਲਬਾਤ ਹੁੰਦੀ ਹੈ ਅਤੇ ਕੀ ਨਿਕਲ ਕੇ ਆਉਂਦਾ ਗਾ। ਅੱਜ ਧਾਮੀ ਸਾਹਿਬ 10:30 ਵਜੇ ਪਟਿਆਲਾ ਜੇਲ੍ਹ ਪਹੁੰਚੇ ਸੀਗੇ। ਉਹਨਾਂ ਨਾਲ SGPC ਦੇ ਹੋਰ ਮੈਂਬਰ ਵੀ ਸੀ। ਇਸ ਤੋਂ ਇਲਾਵਾ ਕੱਲ੍ਹ ਜਿਹੜਾ ਸੁਪਰੀਮ ਕੋਰਟ 'ਚ ਵਕੀਲ ਬਲਵੰਤ ਸਿੰਘ ਰਾਜੋਆਣਾ ਉਹਨਾਂ ਵੱਲੋਂ ਪੇਸ਼ ਹੋਊਗਾ, ਉਹ ਵੀ ਉੱਥੇ ਮੌਜੂਦ ਸਨ। ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ। ਤਾਂ ਇਹ ਤਾਂ ਆਉਣ ਵਾਲੇ ਜਿਹੜੀ ਕੱਲ੍ਹ ਸੁਪਰੀਮ ਕੋਰਟ 'ਚ ਕੀ ਬਹਿਸ ਹੁੰਦੀ ਹੈ, ਕੀ ਚੀਜ਼ਾਂ ਹੁੰਦੀਆਂ ਨੇ, ਉਹਦੇ ਬਾਰੇ ਕੱਲ੍ਹ ਆਪਾਂ ਜ਼ਰੂਰ ਤੁਹਾਨੂੰ ਅਪਡੇਟ ਕਰਾਂਗੇ। ਅਗਲੀ ਖਬਰ ਦੀ ਗੱਲ ਕਰੀਏ। ਅਗਲੀ ਖਬਰ ਪੰਜਾਬ ਦੇ ਵਿੱਚ ਵੀ ਪੰਜਾਬ ਪੁਲਿਸ 'ਚ ਵੀ ਇੱਕ ਇਸੇ ਕਿਸਮ ਦਾ ਸੁਸਾਈਡ ਕੇਸ ਆਇਆ ਗਾ। DIG ਤੇ ਘਰ 'ਚ ਜਿਹੜੇ ASI ਦੀ ਡਿਊਟੀ ਸੀਗੀ, ਉਹਨੇ ਔਨ ਡਿਊਟੀ ਸਰਵਿਸ ਰਿਵਾਲਵਰ ਨਾਲ ਆਪਣੀ ਆਤਮ ਹੱਤਿਆ ਕਰ ਲਈ, ਆਪਣੇ ਸਿਰ 'ਚ ਗੋਲੀ ਮਾਰੀ ਹੈ। ਅਤੇ ਇਹ ਖਬਰ ਆਈ ਹੈ ਲੁਧਿਆਣੇ ਦੇ ਵਿੱਚ ਰਾਣੀ ਝਾਂਸੀ ਰੋਡ DIG ਰੈਂਕ ਦੇ ਅਧਿਕਾਰੀ ਦਾ ਮਕਾਨ ਸੀਗਾ, ਉੱਥੇ ਉਹ ਤੈਨਾਤ ਸੀਗੇ। ਜਿਹੜਾ ASI ਹੈ ਤੀਰਥ ਸਿੰਘ ਨਾਂ ਉਹਨਾਂ ਦਾ ਦੱਸਿਆ ਜਾ ਰਿਹਾ ਗਾ, ਅਤੇ ਦੱਸਿਆ ਜਾ ਰਿਹਾ ਗਾ ਕਿ ਇਹ ਵੀ ਲਗਾਤਾਰ ਪਰੇਸ਼ਾਨ ਚੱਲ ਰਹੇ ਸੀਗੇ। ਅਫਸਰ ਜਿਹੜੇ ਸੀਗੇ ਪੰਜਾਬ ਪੁਲਿਸ ਦੇ, ਉਹ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਸੀਗੇ। ਤਾਂ ਹਜੇ ਤੱਕ ਸੁਸਾਈਡ ਨੋਟ ਨਿਕਲ ਕੇ ਸਾਹਮਣੇ ਨਹੀਂ ਆਇਆ। ਸੁਸਾਈਡ ਨੋਟ ਜਦੋਂ ਤੱਕ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਗੱਲ ਕਲੀਅਰ ਨਹੀਂ ਹੋਊਗੀ। ਪੰਜਾਬ ਪੁਲਿਸ ਤਾਂ ਹੋਰ ਵੀ ਹਰਿਆਣਾ ਪੁਲਿਸ ਨਾਲੋਂ ਵੀ ਜ਼ਿਆਦਾ ਬਦਨਾਮ ਹੈ ਇਹਨਾਂ ਮਾਮਲਿਆਂ 'ਚ। ਪੰਜਾਬ ਪੁਲਿਸ ਤਾਂ ਇਸ ਕਿਸਮ ਦੇ ਸਾਰੇ ਮਾਮਲਿਆਂ ਨੂੰ ਦਬਾ ਦਿੰਦੀ ਹੈ। ਹੁਣ ਦੇਖਦੇ ਹਾਂ ਕਿ ਪੰਜਾਬ ਦੇ ਲੋਕ ਕੀ ਜਿਹੜਾ ASI ਸੀਗਾ ਇਹਦਾ ਸੁਸਾਈਡ ਨੋਟ ਨਿਕਲਵਾ ਪਾਉਂਦੇ ਆ ਜਾਂ ਨਹੀਂ, ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਮੈਨੂੰ ਲੱਗਦਾ ਗਾ ਕਿ ਇਹ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਪਰਿਵਾਰ ਵੱਲੋਂ ਵੀ ਅਤੇ ਪੰਜਾਬ ਦੇ ਲੋਕਾਂ ਵੱਲੋਂ ਵੀ ਕਿ ਇਸ ਪੂਰੇ ਮਾਮਲੇ 'ਚ ASI ਦੇ ਸੁਸਾਈਡ ਵਾਲੇ ਮਾਮਲੇ 'ਚ ਫਿਰ ਇਨਵੈਸਟੀਗੇਸ਼ਨ ਹੋਵੇ, ਜਿਹੜੇ ਵੀ ਅਧਿਕਾਰੀ ਜਿਹੜੇ ਵੀ ਪੁਲਿਸ ਅਫਸਰ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਮਿਲੇ। ਅਗਲੀ ਖਬਰ ਵੱਲ ਵੱਧਦੇ ਹਾਂ। ਅਗਲੀ ਖਬਰ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਬਾਰੇ ਹੈ। ਅੱਜ ਅਕਾਲੀ ਆਗੂ ਵਿਕਰਮ ਮਜੀਠੀਆ ਦੀ ਹਾਈ ਕੋਰਟ 'ਚ ਸੁਣਵਾਈ ਸੀ। ਉਹਨਾਂ ਦੀ ਜ਼ਮਾਨਤ ਪਟੀਸ਼ਨ 'ਤੇ ਜ਼ਮਾਨਤ ਯਾਚਕਾ 'ਤੇ ਸੁਣਵਾਈ ਹੋ ਰਹੀ ਸੀ, ਪਰ ਕਿਸੇ ਵੀ ਕਿਸਮ ਦੀ ਰਾਹਤ ਅੱਜ ਉਹਨਾਂ ਵੱਲੋਂ ਨਹੀਂ ਮਿਲੀ ਹੈ। ਅੱਜ ਜਦੋਂ ਸੁਣਵਾਈ ਹੋ ਰਹੀ ਸੀ ਉਦੋਂ ਜਿਹੜੀ ਵਿਜੀਲੈਂਸ ਹੈ, ਪੰਜਾਬ ਵਿਜੀਲੈਂਸ ਹੈ, ਉਹਨੇ ਦੁਬਾਰੇ ਤੋਂ ਟਾਈਮ ਮੰਗਿਆ ਗਾ। ਅਤੇ ਜਿਹੜਾ ਮਜੀਠੀਆ ਸਾਹਿਬ ਦਾ ਵਕੀਲ ਸੀਗਾ ਉਹ ਲਗਾਤਾਰ ਇਹ ਕਹਿ ਰਿਹਾ ਸੀਗਾ ਕਿ ਤੁਸੀਂ ਸਾਬਤ ਕਰੋ ਕਿ ਕਿਵੇਂ ਉਹਨਾਂ ਦੇ ਉਲਟ ਇਹ ਕੇਸ ਬਣਦਾ ਗਾ। ਅਤੇ ਅਦਾਲਤ ਨੇ ਇਹ ਵੀ ਤਰਕ ਦਿੱਤਾ ਕਿ ਚਾਰਜ ਸ਼ੀਟ ਤਾਂ ਫਾਈਨਲ ਹੋ ਚੁੱਕੀ ਹੈਗੀ ਆ, ਫਿਰ ਤੁਸੀਂ ਕਿਉਂ ਇਹਦੇ ਵਾਸਤੇ ਟਾਈਮ ਮੰਗ ਰਹੇ ਹੋ। ਤਾਂ ਲਗਾਤਾਰ ਵਿਜੀਲੈਂਸ ਟਾਈਮ ਮੰਗਦੀ ਰਹੀ। ਹੁਣ ਇਸ ਮਾਮਲੇ 'ਚ 29 ਅਕਤੂਬਰ ਨੂੰ ਸੁਣਵਾਈ ਹੋਊਗੀ। ਤਕਰੀਬਨ 4 ਮਹੀਨੇ ਹੋਣ ਜਾ ਰਹੇ ਨੇ। 29 ਅਕਤੂਬਰ ਨੂੰ 4 ਮਹੀਨੇ ਹੋ ਜਾਣਗੇ ਮਜੀਠੀਆ ਨੂੰ ਜੇਲ੍ਹ 'ਚ। ਅਤੇ ਉਹਨਾਂ ਦੇ ਜਿਹੜੇ ਵਕੀਲ ਹੈਗੇ ਅਰਸ਼ਦੀਪ ਸਿੰਘ ਕਲੇਰ, ਉਹਨਾਂ ਨੇ ਕਿਹਾ ਕਿ ਸਰਕਾਰ ਨੇ 2 ਹਫ਼ਤੇ ਪਹਿਲਾਂ ਵੀ ਆਪਣਾ ਜਵਾਬ ਦਾਖਲ ਕਰਨ ਵਾਸਤੇ ਕਿਹਾ ਸੀਗਾ, ਫਿਰ 1 ਹਫ਼ਤਾ ਹੋਰ ਮੰਗ ਲਿਆ ਸੀ, ਹੁਣ ਦੁਬਾਰੇ ਉਹਨਾਂ ਨੇ ਟਾਈਮ ਮੰਗ ਲਿਆ। ਸਮਝ ਨਹੀਂ ਆ ਰਿਹਾ ਕਿ ਉਹ ਕੀ ਚਾਹ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਗਾ ਕਿ ਸਰਕਾਰ ਜਿਹੜੀ ਹੈ ਉਹ ਦੀਵਾਲੀ ਦੇ ਮੌਕੇ 'ਤੇ ਉਹਨਾਂ ਨੂੰ ਜੇਲ੍ਹ 'ਚ ਰੱਖਣਾ ਚਾਹੁੰਦੀ ਹੈ, ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦੀ। ਇਹ ਗੱਲ ਉਹਨਾਂ ਦੇ ਵਕੀਲ ਨੇ ਆਰੋਪ ਸਰਕਾਰ 'ਤੇ ਲਗਾਏ ਨੇ। ਅਗਲੀ ਖਬਰ ਵੱਲੋਂ ਵੱਧਦੇ ਹਾਂ। ਆਖਰੀ ਖਬਰ ਨਵਜੋਤ ਸਿੰਘ ਸਿੱਧੂ ਬਾਰੇ। ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪਤਨੀ ਹੈ ਨਵਜੋਤ ਕੌਰ,
ਉਹਨਾਂ ਨੇ ਆਪਣਾ ਤਿੱਖਾ ਅੰਦਾਜ਼ ਦਿਖਾਇਆ ਗਾ। ਕਾਂਗਰਸ ਦੇ ਕਈ ਸਾਰੇ ਜਿਹੜੇ ਉੱਥੇ ਆਗੂ ਸੀ ਕਿ ਅੰਮ੍ਰਿਤਸਰ ਦੇ ਵਿੱਚ, ਉਹਨਾਂ ਦੇ ਉਲਟ ਉਹਨਾਂ ਨੇ ਇੱਕ ਅਭਿਆਨ ਛੇੜ ਰੱਖਿਆ ਗਾ। ਅੰਮ੍ਰਿਤਸਰ ਈਸਟ ਤੋਂ ਜਿਹੜੇ ਇੰਚਾਰਜ ਸੀ ਉਹਨਾਂ ਦੇ ਫੋਟੋ ਦੇ ਥੱਲੇ ਉਹਨਾਂ ਨੇ ਅਕਾਲੀ ਦਲ ਮਜੀਠੀਆ ਟੀਮ ਲਿਖ ਕੇ ਪਾ ਦਿੱਤਾ ਹੈਗਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੇ ਲੋਕ ਨੇ ਕਾਂਗਰਸ ਦੇ ਜਿਹੜੇ ਅੰਮ੍ਰਿਤਸਰ ਇਸ 'ਚ ਫਿਰ ਰਹੇ ਨੇ, ਇਹ ਕਿਤੇ ਨਾ ਕਿਤੇ ਨਵਜੋਤ ਸਿੱਧੂ ਦੀ ਜਿਹੜੀ ਸਿਆਸਤ ਉਹਨੂੰ ਕਮਜ਼ੋਰ ਕਰਨ ਵਾਸਤੇ ਫਿਰ ਰਹੇ ਨੇ, ਸਾਡੇ ਪਰਿਵਾਰ ਨੂੰ ਕਮਜ਼ੋਰ ਕਰਨ ਵਾਸਤੇ ਫਿਰ ਰਹੇ ਨੇ, ਕਾਂਗਰਸ ਨੂੰ ਕਮਜ਼ੋਰ ਕਰਨ ਵਾਸਤੇ ਫਿਰ ਰਹੇ ਨੇ। ਅਤੇ ਮੈਂ ਚਾਹੁੰਦੀ ਹਾਂ ਕਿ ਅਸੀਂ ਚੋਣ ਲੜਾਂਗੇ ਅਤੇ ਮੈਂ ਇਹਦੀ ਪੂਰੀ ਤਿਆਰੀ ਕਰ ਰਹੀ ਹਾਂ। ਮੈਂ ਐਕਟਿਵ ਹਾਂ ਹਲਕੇ 'ਚ, ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਕੁਛ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ, ਉਹ ਫੋਟੋ ਸਾਂਝਾ ਕੀਤਾ ਸੀਗਾ। ਦੱਸਿਆ ਜਾ ਰਿਹਾ ਹੈਗਾ ਕਿ ਨਵਜੋਤ ਸਿੰਘ ਸਿੱਧੂ ਦੁਬਾਰੇ ਤੋਂ ਕਾਂਗਰਸ ਪਾਰਟੀ 'ਚ ਐਕਟਿਵ ਹੋ ਸਕਦੇ ਨੇ ਅਤੇ ਸਿਆਸਤ 'ਚ ਇੱਕ ਵੱਡੇ ਰੋਲ 'ਚ ਦਿਖਾਈ ਦੇ ਸਕਦੇ ਨੇ। ਹਾਲਾਂਕਿ ਪਿਛਲੇ 2-3 ਸਾਲਾਂ ਤੋਂ ਉਹ ਗਾਇਬ ਹੈਗੇ ਆ, ਲਗਾਤਾਰ IPL ਦੀ ਕਮੈਂਟਰੀ ਜਾਂ ਫਿਰ ਕਪਿਲ ਸ਼ਰਮਾ ਦੇ ਸ਼ੋਅ 'ਚ ਦੇਖੇ ਜਾਂਦੇ ਨੇ। ਇਹ ਸੀਗੀਆਂ ਅੱਜ ਦੀਆਂ ਖਬਰਾਂ ਅਤੇ ਉਹਨਾਂ ਦਾ ਵਿਸ਼ਲੇਸ਼ਣ। ਕੱਲ੍ਹ ਦੁਬਾਰੇ ਮੁਲਾਕਾਤ ਹੋਵੇਗੀ ਨਈ ਖਬਰਾਂ ਨਾਲ, ਨਏ ਬੁਲੇਟਿਨ ਨਾਲ। ਤੁਸੀਂ ਦੇਖਦੇ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਸ਼ੁਕਰੀਆ।